ਆਬੜਾ ਕਾ ਡਾਬੜਾ ਗਿੱਲੀ ਗਿੱਲੀ ਸ਼ੂ। ਕਾਸ਼ੀ ਕਾਲਾ ਜਾਦੂ ਹੋਇਆ ਕਿ ਨਹੀਂ ਹੋਇਆ? ਨਹੀਂ ਹੋਇਆ। ਫਿਰ ਇਹਨਾਂ ਦੇ ਕਿੱਦਾਂ ਹੋ ਗਿਆ? ਆ ਥਾਣਾ ਸਿਟੀ ਜੜ੍ਹਾਂ ਦੇ ਵਿੱਚ ਮੁਕੱਦਮਾ ਦਰਜ ਹੋਇਆ ਜਿਹਦੇ ਵਿੱਚ ਜਾਲੀ ਅਮਲ ਸਾਹਿਬ ਕੋ ਪੁੱਛਿਆ ਗਿਆ, ਦੱਸਿਆ ਗਿਆ ਕਿ ਜਨਾਬ ਤੁਸੀਂ ਇਹ ਕਾਲਾ ਜਾਦੂ ਕਿਉਂ ਕੀਤਾ? ਉਹਨੇ ਕਿਹਾ ਭਾਈ ਕੀਤਾ ਤੁਹਾਡੇ ਮੁਖਾਲਫਾਂ ਕੋਲੋਂ, ਤੁਹਾਡੇ ਰਿਸ਼ਤੇਦਾਰਾਂ ਕੋਲੋਂ ਥਬੰਟੂ ਲਏ ਆ, ਲਿਹਾਜ਼ਾ ਤੁਸੀਂ ਡਬਲ ਪੈਸੇ ਦਿਓ ਤੇ ਅਸੀਂ ਜਨਾਬ ਤੁਹਾਡੇ ਰਿਸ਼ਤੇਦਾਰਾਂ ਤੇ ਉਲਟਾ ਕਾਲਾ ਜਾਦੂ ਕਰ ਦਿੰਦੇ ਆ। ਪਹਿਲੇ FIR ਪੜ੍ਹ ਲਈਏ ਜਿਹੜੀ ਥਾਣਾ ਸਿਟੀ ਜੜ੍ਹਾਂ ਵਾਲੇ ਦੇ ਵਿੱਚ ਹੋਈ ਆ ਕਾਲਾ ਜਾਦੂ ਕਰਨ ਦੇ ਉੱਪਰ ਕਿ ਮੇਰੀ ਬੁੱਢੀ ਔਰ ਮੇਰੀ ਭੈਣ ਦੇ ਉੱਪਰ ਇਹ ਜਾਲੀ ਆਮਲ ਸਾਹਿਬ ਕਾਲਾ ਜਾਦੂ ਕਰਦੇ ਰਹੇ। ਇਹ ਭਾਈ ਸਾਹਿਬ ਕਹਿੰਦੇ ਨੇ ਕਿ ਮੈਂ ਇੱਕ ਬਿਜ਼ਨਸਮੈਨ ਤੇ ਸ਼ਰੀਫ ਬੰਦਾ ਵਾਂ, ਮੇਰੀ ਭੈਣ ਤੇ ਮੇਰੀ ਬੁੱਢੀ ਨੂੰ ਅਰਸਾ ਦਰਾਜ਼ ਤੋਂ ਜਿਸਮ ਦੇ ਉੱਪਰ ਨਿਸ਼ਾਨ ਬਣ ਜਾਂਦੇ ਸੀ, ਜ਼ਰਬਾਂ ਲੱਗ ਜਾਂਦੀਆਂ ਸੀ। ਮੈਂ ਬਾਰਹਾ ਡਾਕਟਰ ਨੂੰ ਦਿਖਾਇਆ ਲੇਕਿਨ ਉਹਨਾਂ ਡਾਕਟਰਾਂ ਕੋਲੋਂ ਕਿਸੇ ਵੀ ਕਿਸਮ ਦੀ ਮਰਜ਼ ਦੀ ਤਸ਼ਖੀਸ ਨਹੀਂ ਹੋਈ, ਯਾਨੀ ਕਿ ਉਹਨਾਂ ਨੂੰ ਮਰਜ਼ ਦਾ ਪਤਾ ਨਹੀਂ ਲੱਗਾ। ਫਿਰ ਅਸੀਂ ਇੱਕ ਬਾਬਾ ਜੀ ਨੂੰ ਘਰ ਬੁਲਾਇਆ, ਉਹਨਾਂ ਨੂੰ ਚੈੱਕ ਕਰਵਾਇਆ। ਉਹਨਾਂ ਨੇ ਕਿਹਾ ਜੀ ਤੁਹਾਡੀ ਭੈਣ ਦੇ ਉੱਤੇ ਤੇ ਤੁਹਾਡੀ ਬੁੱਢੀ ਦੇ ਉੱਪਰ ਕਾਲਾ ਜਾਦੂ ਹੋ ਰਿਹਾ ਵਾ। ਬਾਬਾ ਖਾਦਮ ਹੁਸੈਨ ਸਾਈਂ ਜਿਹੜਾ ਚੱਕ ਨੰਬਰ 238 ਗਾਬੇ ਦੇ ਵਿੱਚ ਰਹਿੰਦਾ ਵਾ, ਇਹਨੇ ਸਾਡੀ ਫੈਮਿਲੀ ਦੇ ਉੱਪਰ ਕਾਲਾ ਜਾਦੂ ਕੀਤਾ ਵਾ ਔਰ ਤਸਲੀਮ ਵੀ ਕਰ ਲਿਆ ਵਾ। ਗਵਾਹ ਉਹਨਾਂ ਨੇ ਲਿਖਿਆ ਕਿ ਇਹਨਾਂ ਗਵਾਹਾਂ ਦੀ ਮੌਜੂਦਗੀ ਦੇ ਵਿੱਚ ਹੁਣ ਇਸ ਬੰਦੇ ਦੇ ਉੱਪਰ ਮੁਕੱਦਮਾ ਦਰਜ ਕੀਤਾ ਜਾਵੇ। ਹੁਣ ਇਹ ਆਲਮ ਆ, ਇਹ ਭਾਈ ਸਾਹਿਬ ਕਹਿੰਦੇ ਨੇ ਕਿ ਮੈਂ ਬਿਜ਼ਨਸਮੈਨ ਆ, ਪੜ੍ਹਿਆ ਲਿਖਿਆ ਵਾਂ, ਸਾਰਾ ਕੁਛ ਆ, ਇਹਦੇ ਬਾਵਜੂਦ ਇਹ ਸਾਰਾ ਕੁਛ ਹੋਇਆ। ਇਹਨਾਂ ਦੇ ਰਿਸ਼ਤੇਦਾਰਾਂ ਨੇ ਸਾਰਾ ਕੁਛ ਕਰਵਾਇਆ, ਇਹਦੀ ਬੁੱਢੀ ਉੱਤੇ ਕਰਵਾਇਆ, ਇਹਦੀ ਭੈਣ ਦੇ ਉੱਪਰ ਕਰਵਾਇਆ, ਲੇਕਿਨ ਸਾਡੇ ਕਾਸ਼ੀ ਦੇ ਉੱਪਰ ਕਾਲੇ ਜਾਦੂ ਦਾ ਅਸਰ ਨਹੀਂ ਹੋਇਆ। ਹਾਲਾਂਕਿ ਮੈਂ 2 ਵਾਰੀ ਮੰਤਰ ਪੜ੍ਹਿਆ ਵਾ, ਆਬੜਾ ਕੇ ਕਾਬੜਾ ਗਿੱਲੀ ਗਿੱਲੀ ਸ਼ੂ, ਲੇਕਿਨ ਇਹ 'ਤੇ ਅਸਰ ਨਹੀਂ ਹੋਇਆ। ਹੁਣ ਇਹਨਾਂ 'ਤੇ ਅਸਰ ਕਿੱਦਾਂ ਹੋਇਆ ਕੀ ਨਹੀਂ? ਪੁਲਿਸ ਦਾ ਕਹਿਣਾ ਵਾ ਕਿ ਅਸੀਂ ਟੀਮਾਂ ਤਸ਼ਕੀਲ ਦੇ ਦਿੱਤੀਆਂ ਵਾ ਸਾਈਂ ਖਾਦਮ ਨੂੰ ਫੜਨ ਵਾਸਤੇ। ਬਹੁਤ ਜਲਦ ਇਹਨੂੰ ਫੜ ਕੇ ਇਹਦੀ ਤਫਤੀਸ਼ ਕੀਤੀ ਜਾਏਗੀ ਤੇ ਅਸਲ ਹਕਾਇਕ ਸਾਹਮਣੇ ਲਿਆਂਦੇ ਜਾਣਗੇ ਕਿ ਬਾਬੇ ਹੋਰਾਂ ਕਿੰਨੇ ਪੈਸੇ ਲਏ ਸੀ ਮੁਖਾਲਫ ਰਿਸ਼ਤੇਦਾਰਾਂ ਕੋਲੋਂ ਤੇ ਇਹਨਾਂ ਕੋਲੋਂ ਕਿੰਨੇ ਪੈਸੇ ਮੰਗਦਾ ਸੀ ਤੇ ਕਿਹੜਾ ਤਰੀਕਾ ਸੀ। ਲੇਕਿਨ ਮੈਂ ਤੁਹਾਨੂੰ ਇੱਕ ਗੱਲ ਦੱਸ ਦਿਆਂ ਕਿ ਸ਼ਰੀਅਤ ਦੇ ਵਿੱਚ ਕਾਲਾ ਜਾਦੂ ਤੇ ਬਾਕੀ ਜਾਦੂ ਟੂਣੇ ਬਰਹੱਕ ਨੇ, ਇਹਨਾਂ ਦੇ ਵਿੱਚ ਤਾਸੀਰ ਆ, ਲੇਕਿਨ ਇਹ ਹਰਾਮ ਨੇ। ਪਾਕਿਸਤਾਨ ਦੇ ਕਾਨੂੰਨ ਦੇ ਮੁਤਾਬਕ ਵੀ ਇਹ ਹਰਾਮ ਨੇ, ਇਹਦੀ ਕਾਨੂੰਨ ਦੇ ਵਿੱਚ ਸਜ਼ਾ ਮੌਜੂਦ ਆ। ਇਹ ਦਫਾ ਜਿਹੜੀ ਆ 297 ਲੱਗੀ ਹੋਈ ਆ, ਇਹਦੀ ਇੱਕ ਪ੍ਰੋਪਰ ਸਜ਼ਾ ਵਾ ਜਿਹੜੀ ਪੀਰ ਸਾਹਿਬ ਨੂੰ ਮਿਲੇਗੀ ਅਗਰ ਇਹਨਾਂ ਨੇ ਸੁਲ੍ਹਾ ਨਾ ਕੀਤੀ, ਕਿਉਂਕਿ ਇਹ ਲਾਜ਼ਮੀ ਸਾਨੂੰ ਕਹਿਣਾ ਪੈਂਦਾ ਵਾ। ਬਹੁਤ ਸਾਰੇ ਵਾਕਿਆਤ ਅਸੀਂ ਦੱਸਦੇ ਹਾਂ, ਅਸੀਂ ਸਾਰਾ ਕੁਝ ਬਿਆਨ ਕਰ ਦਿੰਦੇ ਹਾਂ, ਪਤਾ ਲੱਗਦਾ ਕਿ ਉਹਨਾਂ ਨੇ ਵੀ ਥਬੰਟੂ ਲੈ ਕੇ ਸੁਲ੍ਹਾ ਕਰ ਲਈ। ਉਹਨਾਂ ਨੇ ਪੈਸੇ ਦੇ ਕੇ ਤੁਹਾਡੇ ਉੱਤੇ ਕਾਲਾ ਜਾਦੂ ਕਰਵਾਇਆ ਵਾ, ਤੁਸੀਂ ਡਬਲ ਪੈਸੇ ਦਿਓ, ਮੈਂ ਬਾਬਾ ਤੁਹਾਡੇ ਵੱਲੋਂ ਹੋ ਕੇ ਉਹਨਾਂ ਦੇ ਉੱਪਰ ਕਾਲਾ ਜਾਦੂ ਕਰ ਦਿਆਂਗਾ, ਯਾਨੀ ਕਿ ਤੁਹਾਡੇ ਰਿਸ਼ਤੇਦਾਰਾਂ ਤੇ ਫਿਰ ਤੁਹਾਡੇ ਰਿਸ਼ਤੇਦਾਰ 3 ਗੁਣਾ ਪੈਸੇ ਦੇਣਗੇ, ਉਹਨਾਂ ਲੋ ਕੇ ਫਿਰ ਤੁਹਾਡੇ 'ਤੇ ਕਾਲਾ ਜਾਦੂ ਕਰ ਦਿਆਂਗਾ, ਫਿਰ ਇਹ ਜਿਹੜੇ ਰਿਸ਼ਤੇਦਾਰ ਆ ਇਹ 4 ਗੁਣਾ ਪੈਸੇ ਦੇਣਗੇ, ਫਿਰ ਇਹਨਾਂ ਲੋ ਕੇ ਇਹਨਾਂ ਉੱਪਰ ਜਾਦੂ ਕਰ ਦਿਆਂਗਾ। ਤੁਸੀਂ ਭਾਈ ਮੇਰੇ ਕੋ ਆਓ, ਮੇਰੇ ਕੋ ਉਹੀ ਮੰਤਰ ਆ ਗਿਆ ਵਾ ਜਿਹੜਾ ਇਸ ਬਾਬੇ ਕੋ ਸੀ, ਆਬੜਾ ਕੇ ਦਾਬੜਾ ਗਿੱਲੀ ਗਿੱਲੀ ਸ਼ੂ। ਅਸਰ ਹੋਇਆ ਉਹ ਤੇਰੇ ਤੇ ਕਿਉਂ ਨਹੀਂ ਹੁੰਦਾ? ਬਹੁਤ ਸ਼ੁਕਰੀਆ।